ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ ਸਭਨਾ ਨੋ ਕਰਦਾਨ। ਸਾਧ ਸੰਗਤ ਜੀ, 14 ਜਨਵਰੀ ਦਿਨ ਐਤਵਾਰ, ਮਾਘ ਦੀ ਸੰਗਰਾਂਦ, ਮਾਘੀ ਦਾ ਦਿਹਾੜਾ, ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਵਿਖੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਰੱਖਿਆ ਗਿਆ। ਮੇਰੀ ਸਾਰੀ ਸੰਗਤ ਨੂੰ ਬੇਨਤੀ, ਇਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ 40 ਸਿੰਘਾਂ ਨੇ ਜੋ ਬਿਦਾਵਾ ਲਿਖ ਕੇ ਦਿੱਤਾ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਇਹ ਬਿਦਾਵੇ ਨੂੰ ਮਹਾਰਾਜ ਜੀਆਂ ਨੇ ਪਾੜਿਆ। ਆਓ ਆਪਣੇ ਆਪਣੇ ਬਿਦਾਵੇ ਪੜਵਾਉਣ ਦਾ ਦੇਣੇ, ਉਸ ਦਿਨ ਟੁੱਟੀਆਂ ਨੂੰ ਗੰਢਵਾਉਣ ਦਾ ਦੇਣੇ। ਜਿਹੜਾ ਤੁਹਾਡਾ ਕੋਈ ਕਾਰਜ ਨਹੀਂ ਨਾ ਚੱਲਦਾ, ਉਸ ਦਿਨ ਆ ਕੇ ਤੁਸੀਂ ਗੁਰੂ ਪਿਤਾ ਦੇ ਚਰਨਾਂ ਵਿੱਚ ਅਰਦਾਸ ਕਰੋ, ਸਾਰੇ ਰੁਕੇ ਕਾਰਜ ਬਾਪੂ ਜੀ ਨੇ ਚਲਾਉਣੇ ਨੇ। ਮਾਘੀ ਦੀ ਸੰਗਰਾਂਦ ਆਪਾਂ ਸਾਰਿਆਂ ਨੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਜੋ ਆ ਕੇ ਮਨਾਉਣੀ ਹੈ। ਦਾਸ ਵੀ ਵਿਸ਼ੇਸ਼ ਕਰਕੇ ਉਸ ਦਿਨ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀ ਭਰੇਗਾ। ਭੁੱਲਿਓ ਨਾ, ਕੋਈ ਬਹਾਨੇਬਾਜ਼ੀ ਨਹੀਂ, ਕੋਈ ਠੰਡ ਦੀ ਗੱਲ ਨਹੀਂ ਕਿ ਠੰਡ ਬੜੀ। ਜੇ ਠੰਡ ਮਹਿਸੂਸ ਹੋਵੇ, ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਆ ਕਰੋ, ਸਾਰੀ ਠੰਡ ਦੂਰ ਹੋ ਜਾਏਗੀ। ਮੇਰੀ ਬੇਨਤੀ ਹੈ ਪਿਆਰਿਓ, ਆਪ ਵੀ ਆਇਓ, 10 20 ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ। ਮਾਘੀ ਦੀ ਸੰਗਰਾਂਦ ਜੋ ਆਪਣੇ ਆਪਣੇ ਅਸੀਂ ਬੰਧਨ ਕਟਵਾਉਣੇ, ਕਿਸੇ ਨੂੰ ਗਰੀਬੀ ਦਾ ਬੰਧਨ ਹੈ, ਕਿਸੇ ਨੂੰ ਵਿਕਾਰਾਂ ਦਾ ਬੰਧਨ ਹੈ, ਕਿਸੇ ਨੂੰ ਆਲਸ ਦਾ ਬੰਧਨ ਹੈ, ਕਿਸੇ ਦਾ ਕਾਰੋਬਾਰ ਨਹੀਂ ਚੱਲਦਾ, ਕਿਸੇ ਦੇ ਸੰਜੋਗ ਨਹੀਂ ਖੁੱਲ੍ਹਦੇ। ਜਿੰਨੇ ਵੀ ਸਾਡੇ ਭਾਵੇਂ ਦੁਨਿਆਵੀ ਤੇ ਭਾਵੇਂ ਅਧਿਆਤਮਕਤਾਈ ਦੇ ਬੰਧਨ ਨੇ, ਸਾਰੇ ਬੰਧਨਾਂ ਨੂੰ ਆ ਕੇ ਕਟਵਾਓ। ਸਾਰੇ ਆ ਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਾਜ਼ਰੀਆਂ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਭਰੋ। ਇਸ ਸਮਾਗਮ 'ਤੇ ਆਉਣ ਦੇ ਲਈ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਰਾਮ ਤੀਰਥ ਰੋਡ ਤੁਹਾਨੂੰ ਲੈ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਉੱਥੇ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 17 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 16 ਔਰ 17 ਜਨਵਰੀ ਨੂੰ ਗੁਰਦੁਆਰਾ ਧੰਨ ਪੋਠੋਹਾਰ ਨਗਰ ਸਾਂਤਾ ਕਰੂਜ਼ ਵੈਸਟ ਮੁੰਬਈ ਵਿਖੇ 2 ਰੋਜ਼ਾ ਦਾਸਾਂ ਵੱਲੋਂ ਸਮਾਗਮ ਰੱਖਿਆ ਗਿਆ। 16 ਤਰੀਕ ਰਾਤ ਨੂੰ ਤਕਰੀਬਨ 8:30 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। 17 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਵੇਰੇ 11:45 ਤੋਂ 12 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਔਰ ਵਿਸ਼ੇਸ਼ ਬੇਨਤੀ ਧਿਆਨ ਨਾਲ ਸੁਣਿਓ, 17 ਤਰੀਕ ਨੂੰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ, ਪਹਿਲੀ ਵਾਰੀ ਦਾਸਾਂ ਵੱਲੋਂ ਮੁੰਬਈ ਵਿਖੇ। ਜਿੰਨੇ ਵੀ ਰੋਜ਼ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਮੁੰਬਈ ਦੀਆਂ ਸੰਗਤਾਂ ਜਾਂ ਜਿੰਨੇ ਵੀ ਨੇੜੇ ਦੇ ਇਲਾਕੇ ਨੇ, ਜੋ ਤੁਸੀਂ ਪਿਆਰ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ, ਪਰਿਵਾਰਕ ਮੈਂਬਰ ਹੋ, ਇਹ ਮੇਰੀ ਬੇਨਤੀ ਪਿਆਰਿਓ, ਪਹਿਲੀ ਵਾਰੀ ਰਹਿਣ ਸਬਾਈ ਸਮਾਗਮ ਅਸੀਂ ਰੱਖਿਆ ਮੁੰਬਈ ਵਿਖੇ। ਵਹੀਰਾਂ ਘੱਤ ਕੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ, ਰਹਿਣ ਸਬਾਈ ਮਤਲਬ ਫਾਸਟ ਟਰੈਕ ਕੰਮ। ਜਿਵੇਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ, ਇੱਕ ਹੁੰਦਾ ਨੋਰਮਲ ਪ੍ਰੋਸੈਸ, ਇੱਕ ਹੁੰਦਾ ਫਾਸਟ ਟਰੈਕ। ਫਾਸਟ ਟਰੈਕ ਦੇ ਵਿੱਚ ਕੰਮ ਛੇਤੀ ਹੋ ਜਾਂਦਾ। ਔਰ ਰਹਿਣ ਸਬਾਈਆਂ ਦਾ ਸਭ ਨੂੰ ਪਤਾ ਹੈ, ਇੱਕ ਰਾਤ ਦੇ ਬਦਲੇ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਚਲਾਉਂਦੇ ਨੇ। ਇੱਕ ਰਾਤ ਦੇ ਬਦਲੇ ਕਿੰਨੀਆਂ ਦੁੱਖਾਂ ਦੀਆਂ ਸਾਡੀਆਂ ਰਾਤਾਂ ਕੱਟ ਦਿੰਦੇ ਨੇ। ਇੱਕ ਰਾਤ ਜਾਗਣ ਦੇ ਪਿੱਛੇ ਕਿੰਨੇ ਕਾਰਜ ਸਾਡੇ ਸਵਾਰਦੇ ਨੇ ਬਾਬਾ ਦੀਪ ਸਿੰਘ ਜੀ। ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਭਲੀ ਭਾਂਤ ਪਤਾ ਹੈ। ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਤੂੰ ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਨੇ ਤੇਰੀਆਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਆਓ ਪਿਆਰਿਓ, ਆਪਣੇ ਦੁੱਖਾਂ ਦੀਆਂ ਰਾਤਾਂ ਨੂੰ ਕਟਵਾਉਣ ਵਾਸਤੇ, ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਵਾਸਤੇ, ਰੁਕੇ ਹੋਏ ਕੰਮਾਂ ਨੂੰ ਚਲਵਾਉਣ ਵਾਸਤੇ ਆਓ ਰਹਿਣ ਸਬਾਈ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚੋ। 9 ਵਜੇ ਤੋਂ 17 ਤਰੀਕ 17 ਜਨਵਰੀ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਮਾਗਮ ਹੋਣਗੇ। ਅਗਲੇ ਦਿਨ ਬੇਸ਼ੱਕ ਬੱਚਿਆਂ ਦੀ ਸਕੂਲ ਦੀ ਛੁੱਟੀ ਨਾ ਵੀ ਹੋਵੇ ਨਾ, ਛੁੱਟੀ ਕਰਵਾ ਲਓਗੇ, ਕੋਈ ਫਰਕ ਨਹੀਂ ਪੈਣਾ। ਉੱਦਾਂ ਸਾਡੇ ਘਰਾਂ 'ਚ ਕੋਈ
रुझेवां आ जाए, विआह शादी का कारज आ जाए, 5-5 दिन असीं बच्चों नूं स्कूल नहीं भेजते। मैं नहीं कहता बच्चे पढ़न ना, वध तो वध पढ़ाइयां करन, पर जे गुरु निमित्त तुसीं एक छुट्टी भी बच्चों नूं करवा लोगे तो पढ़ाई विच भी गुरु साहब बरकत पाउणगे, वाधा पाउणगे। कोई बहानेबाजी नहीं करनी। सारियां संगतां ने तकरीबन 8 वजे के करीब गुरुद्वारा साहब पहुँच जाना, चौंकड़े मार के बह जाना। लंगर प्रसाद छकण तो बाद 9 ਤੋਂ 3 वजे तक आपां सारी रात रैण सबाई कीर्तन करांगे, नाल गुरु गोबिंद सिंह साहब सच्चे पातशाह जी नूं जी आयां कवांगे। ये सारा प्रोग्राम साडे यूट्यूब चैनल भाई अमनदीप सिंह जी ऑफिशियल चैनल के उत्ते लाइव दिखाया जाएगा। ਵੱਧ ਤੋਂ ਵੱਧ ਇਹ ਸਮਾਗਮ ਸ਼ੇਅਰ ਵੀ ਕਰ ਦਿਓ, ਔਰ ਇਸ ਸਮਾਗਮ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਜੋ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, ਇਸ ਨੰਬਰ ਤੇ ਆਪ ਜੀ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਹੈ ਸੋ ਪਾਵੇਂ, ਅਤੁਲ ਭੰਡਾਰਿਆ, ਅਤੁਲ भरे भंडार सब कुछ है कर दिसके, बलराम जियो अतुल भंडारिया, अतुल भंडारिया, अतुल भंडारिया, अतुल भंडारिया। खावे खर्चे रल मिल पाई, खावे खर्चे रल मिल पाई, बोलो खावे खर्चे रल मिल पाई, खावे खर्चे रल मिल पाई। टोट ना आवे वध दो जाई, टोट ना आवे वध दो जाई, अतुल भंडारिया, अतुल भंडारिया, अतुल भंडारिया। नानक शब्द अपार तिन सब किछ सारिया, हम भीखक भिखारी तेरे, हम भीखक भिखारी तेरे, हम भीखक भिखारी तेरे, हम भीखक भिखारी तेरे। विसर नाही दातार अपना गुण
भिखारी तेरे, हम भिखक भिखारी तेरे, हम भिखक भिखारी तेरे, हम भिखक भिखारी तेरे। नानक को खुद खसम मेहरबान, अल्लाह ना विसरे। अज आ मंगना, अल्लाह ना विसरे दिल जी परान, हम भिखक भिखारी तेरे, हम भिखक भिखारी तेरे, हम भिखक भिखारी तेरे, हम भिखक भिखारी। तूने जपत है दाता, तूने जपत है दाता, हम भिखक भिखारी तेरे, हम भिखक भिखारी तेरे, हम भिखक। धन गुरु रामदास जी, धन गुरु रामदास जी, बाबा दीप सिंह जी, बाबा दीप सिंह जी, धन गुरु रामदास जी, धन गुरु रामदास जी, बाबा दीप सिंह जी, बाबा दीप सिंह जी। वाहिगुरु 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 वाहिगुरु। वाहे ਹੋਰ ਉੱਚੀ। वाहे गुरु वाहे हम भिखक भिखारी तेरे, हम भिखक बोले सो निहाल सत श्री अकाल। धन गुरु। वाह वाह। सत श्री अकाल। धन गुरु रामदास जी, धन गुरु रामदास जी, ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਥੋੜਾ ਜਿਹਾ ਸਮਾਂ ਆਪਣੇ ਕੋਲ ਬਾਕੀ ਰਹਿ ਗਿਆ ਤੇ ਪੂਰਾ ਪੂਰਾ ਲਾਹਾ ਆਪਾਂ ਕੱਟਣਾ, ਪੂਰਾ ਪੂਰਾ। ਇੱਕ ਵੀ ਸੈਕਿੰਡ ਸਾਡਾ ਗੁਰੂ ਦੀ ਯਾਦ ਤੋਂ ਬਿਨਾਂ ਨਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਨਵੇਂ ਸਾਲ ਦਾ ਪਹਿਲਾ ਦਿਨ ਤੇ ਵੱਡੀ ਮੰਗ ਮੰਗ ਰਹੇ, ਵੱਡੀ ਮੰਗ ਮੰਗਦੇ ਨੇ ਤੇ ਹਰ ਵੇਲੇ ਮੰਗਣਾ ਹੀ ਹੈ ਨਾ। ਹਾਂਜੀ, ਅਸੀਂ ਮੰਗਦੇ ਹਾਂ ਉਹਦੇ ਦਰ ਤੇ ਅਸੀਂ ਮੰਗਣਾ ਹੀ ਹੈ। ਤੇ ਅੱਜ ਵੱਡੀ ਮੰਗ ਮੰਗ ਰਹੇ, ਵੱਡੀ ਮੰਗ ਪਤਾ ਕੀ? ਗਰੀਬ ਨਵਾਜ਼ ਕਿਰਪਾ ਦਾ ਖਾਤਾ ਖੋਲ, ਆਪਣੇ ਦਰੋਂ ਘਰੋਂ ਮੈਨੂੰ ਨਾਮ ਦਾਨ ਦੀ ਦਾਤ ਦੇ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ, ਅਸੀਂ ਬਾਕੀ ਚੀਜ਼ਾਂ ਤੇ ਗੁਰੂ ਕੋਲੋਂ ਮੰਗਦੇ ਆਂ, ਪਰ ਨਾਮ ਦੀ ਦਾਤ ਨਹੀਂ ਮੰਗਦੇ।
ਬਾਕੀ ਚੀਜ਼ਾਂ ਦੀ ਵੈਲਿਊ ਸਾਨੂੰ ਪਤਾ ਹੈ, ਮੇਰੇ ਘਰ ਪੁੱਤਰ ਹੋਏਗਾ, ਵੱਡਾ ਹੋਏਗਾ, ਕਮਾਈ ਕਰੇਗਾ, ਮੇਰੇ ਬੁਢਾਪੇ ਦਾ ਸਹਾਰਾ ਬਣੇਗਾ, ਬੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ। ਮੇਰਾ ਆਹ ਕੰਮ ਬਣ ਜਾਏਗਾ ਤੇ ਆਹ ਨਾਲ ਸਵਰ ਜਾਣਗੇ, ਤਾਂ ਕਰਕੇ ਅਸੀਂ ਉਹ ਰੋਜ਼ ਚੀਜ਼ਾਂ ਮੰਗਦੇ ਹਾਂ। ਨਾਮ ਦੀ ਵੈਲਿਊ ਨਹੀਂ ਪਤਾ, ਨਾਮ ਦੀ ਮਹਿਮਾ ਨਹੀਂ ਪਤਾ, ਨਾਮ ਦੀ ਵਡਿਆਈ ਨਹੀਂ ਪਤਾ, ਤੇ ਤਾਂ ਕਰਕੇ ਅਸੀਂ ਇਹ ਕਦੀ ਤਰਲਾ ਪਾਉਂਦੇ ਨਹੀਂ। ਤੇ ਆਓ ਜਿੰਨਾ ਕੁ ਸਮਾਂ ਆਪਣੇ ਕੋਲ ਬਾਕੀ ਹੈ ਨਾ, 4-5 ਬਚਨ ਮੈਂ ਕਰਨੇ ਨੇ ਨਾਮ ਦੀ ਵਡਿਆਈ ਦੇ ਬਾਬਤ, ਤਾਂ ਜੋ ਇਹ ਮਨ ਜਿਹੜਾ ਹੈ ਨਾ ਗੁਰੂ ਕੋਲੋਂ ਵੱਡੀ ਦਾਤ ਹਰ ਵੇਲੇ ਮੰਗੇ, ਵੱਡੀ ਦਾਤ। ਇਹ ਨਾਮ ਦੀ ਵਡਿਆਈ, ਸਿਮਰਨ ਦੀ ਮਹਿਮਾ ਦਾ ਪਹਿਲਾ ਬਚਨ ਬਾਬਾ ਨੰਦ ਸਿੰਘ ਸਾਹਿਬ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਵੇਂ ਸਾਲ ਤੇ ਅੱਜ ਆਹ ਚੀਜ਼ ਮੰਗ ਕੇ ਜਾਣੀ ਹੈ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਪਿਆਰਿਆ ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ ਹੈ, ਕਿਹੜੀ ਚੀਜ਼ ਨਹੀਂ ਹੈ। ਜਿੱਥੇ ਨਾਮ ਹੈ, ਜਿੱਥੇ ਬੰਦਗੀ ਹੈ, ਕਹਿੰਦੇ ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ, ਤੇ ਕਹਿੰਦੇ ਜਿੱਥੇ ਨਾਮ ਨਹੀਂ ਉੱਥੇ ਹੈ ਕੀ, ਕੁਝ ਵੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ, ਤੇ ਜਿੱਥੇ ਨਾਮ ਨਹੀਂ ਉੱਥੇ ਹੈ ਕੀ, ਕੁਝ ਵੀ ਨਹੀਂ, ਕੁਝ ਵੀ ਨਹੀਂ। ਵੱਡੀ ਦਾਤ ਮੰਗੋ ਅੱਜ ਗੁਰੂ ਕੋਲੋਂ। ਤੁਸੀਂ ਸਿਆਣੇ ਹੋ, ਜਿਵੇਂ ਬਾਬਾ ਨੰਦ ਸਿੰਘ ਸਾਹਿਬ ਨੇ ਮੰਗਿਆ ਸੀ ਨਾ, ਗੁਰੂ ਨਾਨਕ ਸਾਹਿਬ ਨੇ ਪੁੱਛਿਆ ਰਿਖੀ ਜੀ ਕੁਝ ਮੰਗੋ, ਕਹਿੰਦੇ ਮੰਗਣਾ ਨਹੀਂ ਆਉਂਦਾ। ਕਹਿੰਦੇ ਮੰਗੋ, ਕਹਿੰਦੇ ਮੰਗਣਾ ਨਹੀਂ ਆਉਂਦਾ। ਤੀਜੀ ਵਾਰੀ ਕਿਹਾ ਮੰਗੋ, ਕਹਿੰਦੇ ਮੰਗਣਾ ਨਹੀਂ ਆਉਂਦਾ। ਮਹਾਰਾਜ ਗੁਰੂ ਨਾਨਕ ਕਹਿੰਦੇ ਰਿਖੀ ਜੀ ਬਚਨ ਖਾਲੀ ਨਹੀਂ ਮੋੜੀ ਦੇ, ਕੁਝ ਮੰਗੋ। ਤੇ ਬਾਬਾ ਨੰਦ ਸਿੰਘ ਸਾਹਿਬ ਨੇ ਹੱਥ ਜੋੜੇ ਸੀ ਤੇ ਇਹੋ ਹੀ ਕਿਹਾ ਸੀ, ਗੁਰੂ ਨਾਨਕ ਸਾਹਿਬ ਪਿਤਾ ਜੀ ਮੈਨੂੰ ਮੰਗਣਾ ਨਹੀਂ ਆਉਂਦਾ, ਪਰ ਜੇ ਤਰੁੱਠ ਕੇ ਕਹਿੰਦੇ ਹੋ ਨਾ ਕੁਝ ਮੰਗਣ ਬਾਰੇ, ਤੇ ਮੇਰੇ ਤੇ ਆਹ ਕਿਰਪਾ ਕਰ ਦਿਓ, ਮੈਂ ਗਰੀਬ ਨੂੰ ਆਪਣਾ ਬਣਾ ਲਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮੈਨੂੰ ਆਪਣਾ ਬਣਾ ਲਓ। ਤੇ ਉਸ ਵੇਲੇ ਗੁਰੂ ਨਾਨਕ ਵੀ ਮੁਸਕਰਾਏ, ਕਹਿੰਦੇ ਰਿਖੀ ਜੀ ਇੱਕ ਪਾਸੇ ਕਹਿੰਦੇ ਮੰਗਣਾ ਨਹੀਂ ਆਉਂਦਾ, ਦੂਜੇ ਪਾਸੇ ਛੱਡਿਆ ਹੀ ਕੁਝ ਨਹੀਂ, ਸਭ ਕੁਝ ਮੰਗ ਲਿਆ। ਜਿੱਥੇ ਗੁਰੂ ਨਾਨਕ ਆ ਗਿਆ, ਕਮੀ ਕਾੜੀ ਕਿਹੜੀ ਚੀਜ਼ ਦੀ? ਉਹ ਜਿੱਥੇ ਉਹਦਾ ਨਾਮ ਆ ਗਿਆ, ਕਮੀ ਕਿਹੜੀ ਚੀਜ਼ ਦੀ? ਸਭ ਚੀਜ਼ਾਂ ਮਗਰੇ ਆ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਵੱਡੀ ਦਾਤ ਮੰਗਣੀ, ਵੱਡੀ ਦਾਤ। ਦੂਜਾ ਬਚਨ ਸੁਣਿਓ ਹੁਣ, ਇਹ ਵੀ ਬਾਬਾ ਨੰਦ ਸਿੰਘ ਸਾਹਿਬ ਜੀ ਦਾ। ਕਹਿੰਦੇ ਕਈ ਵਾਰੀ ਅਸੀਂ ਕਹਿੰਦੇ ਆ ਨਾ ਜੀ, ਕਲਯੁਗ ਨੇ ਬੜਾ ਪ੍ਰਭਾਵ ਪਾਤਾ, ਬੜਾ ਪ੍ਰਭਾਵ ਹੈ ਜੀ, ਕਲਯੁਗ ਦਾ ਬੜਾ ਪ੍ਰਭਾਵ ਪੈ ਗਿਆ। ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਕਲਯੁਗ ਦੇ ਪ੍ਰਭਾਵ ਤੋਂ ਬਚਣ ਦੇ ਲਈ ਨਾਮ ਜਪੀ ਚੱਲੋ। ਹਾਂਜੀ, ਜੇ ਪ੍ਰਭਾਵ ਤੋਂ ਬਚਣਾ ਹੈ ਨਾ ਕਲਯੁਗ ਦੇ, ਤੇ ਨਾਮ ਜਪੀ ਚੱਲੋ। ਮਿਸਾਲ ਦਿੰਦੇ ਸੀ, ਕਹਿੰਦੇ ਚੱਕੀ ਚੱਲਦੀ ਹੈ ਨਾ, ਵੱਡੇ ਬਜ਼ੁਰਗ ਬੈਠੇ ਨੇ, ਉਹਨਾਂ ਨੇ ਵੇਖੀਆਂ ਨੇ ਚੱਕੀਆਂ ਚੱਲਦੀਆਂ। ਜਿਹੜੀ ਨਿਊ ਜਨਰੇਸ਼ਨ ਜੇ ਨਹੀਂ ਵੇਖੀ, YouTube ਤੇ ਸਰਚ ਕਰ ਲੈਣਾ। ਚੱਕੀ ਜਦੋਂ ਚੱਲਦੀ ਹੈ ਨਾ, ਆਟਾ ਪੀਸਿਆ ਜਾਂਦਾ, ਕਣਕ ਪੀਸੀ ਜਾਂਦੀ, ਆਟਾ ਬਣਦਾ ਕਣਕ ਦਾ। ਹੁਣ ਸਾਰੇ ਦਾਣੇ ਨਾ ਚੱਕੀ ਦੇ ਵਿੱਚ ਪੀਸੇ ਜਾਂਦੇ ਨੇ, ਸਾਰੇ ਦਾਣੇ, ਸਾਰੇ। ਪਰ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗੇ ਰਹਿ ਜਾਣ ਨਾ, ਕਿੱਲੀ ਦੇ ਨਾਲ, ਜਿੱਥੋਂ ਫੜ ਕੇ ਚੱਕੀ ਚਲਾਉਣ ਵਾਲਾ ਚੱਕੀ ਚਲਾ ਰਿਹਾ, ਕਹਿੰਦੇ ਸਾਰੇ ਦਾਣੇ ਚੱਕੀ ਦੇ ਵਿੱਚ ਪੀਸੇ ਗਏ, ਪਰ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗੇ ਰਹਿ ਜਾਂਦੇ, ਉਹ ਚੱਕੀ ਵਿੱਚ ਪੀਸੇ ਨਹੀਂ ਜਾਂਦੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਲਯੁਗ ਦਾ ਪ੍ਰਭਾਵ ਹਰੇਕ ਦੇ ਉੱਤੇ ਪੈਂਦਾ, ਪਰ ਜਿਹੜਾ ਨਾਮ ਬੰਦਗੀ ਦੇ ਨਾਲ ਜੁੜ ਜਾਂਦਾ ਨਾ, ਇਹ ਕਲਯੁਗ ਦਾ ਪ੍ਰਭਾਵ ਉਹਦੇ ਉੱਤੇ ਕੋਹਾਂ ਦੂਰ ਰਹਿੰਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲਾ ਬਚਨ ਸੁਣੋ। ਅੱਜ ਜਿਹੜੀ ਦਾਤ ਮੰਗ ਰਹੇ, ਪਤਾ ਤੇ ਹੋਵੇ ਮੰਗ ਕੀ ਰਹੇ ਆ। ਪੁੱਤਰਾਂ ਦੇ ਸੁੱਖਾਂ ਦਾ ਸਾਨੂੰ ਪਤਾ ਹੈ ਕਿ ਸੁੱਖ ਦੇਵੇਗਾ, ਭਾਵੇਂ ਦਵੇ ਨਾ ਦਵੇ ਉਹ ਗੱਲ ਅਲੱਗ ਹੈ, ਪਰ ਅਸੀਂ ਸੋਚਿਆ ਹੁੰਦਾ ਮਨ 'ਚ। ਘਰ ਕੋਠੀਆਂ ਸਾਨੂੰ ਸੁੱਖ ਦੇਣਗੀਆਂ, ਪਤਾ ਹੈ, ਦੇਣ ਨਾ ਦੇਣ ਉਹ ਵੱਖਰੀ ਗੱਲ ਹੈ, ਪਰ ਅਸੀਂ ਸੋਚਦੇ ਹਾਂ ਮਾਲਕ ਜੀ ਸਾਨੂੰ ਆਹ ਦੇ ਦਿਓ, ਸਾਨੂੰ ਆਹ ਦੇ ਦਿਓ। ਪਰ ਜਿਹੜੀ ਅੱਜ ਸਭ ਤੋਂ ਕੀਮਤੀ ਦਾਤ ਹੈ ਨਾ, ਅੱਜ ਉਹਦੀ ਵੀ ਮਹਿਮਾ ਸੁਣ ਲਓ। ਪਤਾ ਨਹੀਂ ਨਵੇਂ ਸਾਲ ਵਿੱਚ ਨਾਮ ਜਪਣ ਦਾ ਸਾਨੂੰ ਸ਼ੌਂਕ ਪੈਦਾ ਹੋ ਜੇ, ਤੇ ਆਹ ਗੁਰਮੁਖਾਂ ਦਾ ਕੀਤਾ ਉਪਰਾਲਾ ਥਾਂ ਪੈ ਜੇ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਇਹ ਕਿੱਡੀ ਪਿਆਰ ਵਾਲੀ ਸਾਰੀ ਕਮੇਟੀ ਹੈ। ਪ੍ਰਧਾਨ ਜੀ ਸਾਡੇ ਬੰਟੀ ਵੀਰ ਜੀ, ਸਾਰੀਆਂ ਇਹਨਾਂ ਦੀਆਂ ਬਾਹਾਂ, ਜਸਮੀਤ ਸਿੰਘ ਜੀ, ਹੋਰ ਮੈਨੂੰ ਕਈਆਂ ਦੇ ਨਾਮ ਨਹੀਂ ਪਤਾ, ਪਰ ਗੁਰੂ ਸਾਹਿਬ ਜਾਣਦੇ ਨੇ, ਗੁਰੂ ਪਿਤਾ ਜੀ ਸਭ ਦੇ ਨਾਮ ਜਾਣਦੇ ਨੇ। ਤੇ ਇਹ ਇਹਨਾਂ ਦਾ ਕੀਤਾ ਇਹ ਉਦਮ ਥਾਂ ਪੈ ਜਾਏਗਾ, ਤੁਹਾਡਾ ਆਇਆ ਥਾਂ ਪੈ ਜਾਏਗਾ, ਜੇ ਇੱਕ ਵੀ ਪ੍ਰੇਮੀ ਇੱਥੋਂ ਨਾਮ ਜਪਣ ਦਾ ਸ਼ੌਂਕ ਲੈ ਗਿਆ ਆਪਣੇ ਅੰਦਰ। ਹੁਣ ਸੁਣਿਓ ਮੇਰੀ ਬੇਨਤੀ, ਅਗਲਾ ਬਚਨ। ਇਹ ਸਰਦਾਰ ਰਘਬੀਰ ਸਿੰਘ ਜੀ ਵੀਰ ਬੜੀ ਜੁੜੀ ਹੋਈ ਆਤਮਾ ਹੋਏ ਨੇ, ਬੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਪਿਆਰ ਵਾਲੀਆਂ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਇਹ ਬਚਨ ਕੀਤਾ ਹੈ, ਕਹਿੰਦੇ ਜਿੰਦਰੇ ਦਾ ਤੇ ਕੁੰਜੀ ਦਾ ਆਪਸ ਦੇ ਵਿੱਚ ਬੜਾ ਵੱਡਾ ਨਾਤਾ ਹੈ, ਬੜਾ ਪੱਕਾ ਰਿਸ਼ਤਾ ਹੈ ਜਿੰਦਰੇ ਦਾ ਤੇ ਚਾਬੀ ਦਾ। ਹੁਣ ਜਿੰਦਰਾ ਬੰਦ ਹੋਵੇ, ਤਾਲਾ ਲੱਗਾ ਹੋਵੇ, ਹੱਥਾਂ ਦੇ ਨਾਲ ਜਿੰਨੀ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ ਜਿੰਦਰਾ ਖੋਲਣ ਦੀ ਨਹੀਂ ਖੋਲ ਸਕਦੇ, ਜਿੰਨੀ ਮਰਜ਼ੀ ਟਰਾਈ ਕਰ ਲਓ, ਹੱਥ ਦੇ ਨਾਲ ਜਿੰਦਰਾ ਨਹੀਂ ਖੁੱਲੇਗਾ। ਹਾਂਜੀ, ਚਾਬੀ ਆਉਂਦੀ ਹੈ ਤੇ ਜਿੰਦਰਾ ਬੜੀ ਆਸਾਨੀ ਨਾਲ ਖੁੱਲ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਚਾਬੀ ਆਈ, ਚਾਬੀ ਨਾਲ ਬੰਦ ਵੀ ਹੋ ਗਿਆ, ਚਾਬੀ ਨਾਲ ਆਸਾਨੀ ਨਾਲ ਖੁੱਲ ਵੀ ਗਿਆ। ਇਹ ਰਘਬੀਰ ਸਿੰਘ ਜੀ ਵੀਰ ਗੁਰਮੁਖ ਪਿਆਰੇ ਲਿਖਦੇ, ਕਹਿੰਦੇ ਜਿਵੇਂ ਜਿੰਦਰੇ ਦਾ ਤੇ ਚਾਬੀ ਦਾ ਪੱਕਾ ਰਿਸ਼ਤਾ ਹੈ ਨਾ, ਇਸੇ ਤਰ੍ਹਾਂ ਨਾਮ ਦਾ ਤੇ ਅੰਦਰਲੇ ਸੁੱਖ ਦਾ ਵੀ ਪੱਕਾ ਰਿਸ਼ਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਵੇਂ ਜਿੰਦਰੇ ਦਾ ਤੇ ਚਾਬੀ ਦਾ ਪੱਕਾ ਰਿਸ਼ਤਾ ਹੈ ਨਾ, ਇਸੇ ਤਰ੍ਹਾਂ ਨਾਮ ਦਾ ਤੇ ਅੰਦਰਲੇ ਸੁੱਖ ਦਾ ਪੱਕਾ ਰਿਸ਼ਤਾ ਹੈ। ਜਿਵੇਂ ਜਿੰਦਰਾ ਕਹਿੰਦਾ ਚਾਬੀ ਤੂੰ ਆਏਂਗੀ ਤੇ ਮੈਂ ਖੁੱਲਾਂਗਾ, ਇਸੇ ਤਰ੍ਹਾਂ ਨਾਮ ਕਹਿੰਦਾ ਜੇ ਤੂੰ ਮੈਨੂੰ ਜਪੇਂਗਾ ਤੇ ਮੇਰਾ ਰਿਸ਼ਤਾ ਅੰਦਰਲੇ ਸੁੱਖ ਨਾਲ ਹੈ, ਤੂੰ ਮੈਨੂੰ ਜਪੇਂਗਾ ਤੇ ਤੈਨੂੰ ਅੰਦਰਲਾ ਸੁੱਖ ਹਰ ਵੇਲੇ ਮਿਲੇਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੰਦਰਲਾ ਸੁੱਖ, ਅੰਦਰਲਾ ਸੁੱਖ, ਅੰਦਰਲੀ ਭਾਵੇਂ ਕਰੋੜਾਂ ਬੰਦੇ ਕੋਲ ਪਏ ਹੋਣ, ਕਰੋੜਾਂ ਅਰਬਾਂ ਪਤੀ ਮੈਂ ਬੰਦੇ ਵੇਖੇ ਜੇ, ਪਰ ਅੰਦਰਲੀ ਕਲਪਨਾ ਨਹੀਂ ਮੁੱਕਦੀ। ਅਰਬਾਂ ਪਤੀ ਬੰਦੇ ਕਲਪ ਰਹੇ ਨੇ, ਹੈ ਜੀ। ਤੇ ਸੱਚੀ ਗੱਲ ਏ, ਇਹੋ ਜਿਹੇ ਵੀ ਮੈਂ ਵੇਖੇ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦੇ ਆ, ਭਾਵੇਂ ਮਹੀਨੇ ਦੇ ਹਜ਼ਾਰਾਂ ਕਮਾਉਂਦੇ, ਲੱਖਾਂ ਦਾ ਵੀ ਗੇੜ ਨਹੀਂ ਬਣਿਆ, ਪਰ ਅੰਦਰ ਇੱਕ ਅਨੋਖੀ ਸ਼ਾਂਤੀ, ਇੱਕ ਅਨੋਖਾ ਰਸ ਏ। ਉਹ ਕਿਉਂ ਰਸ ਏ? ਕਿਉਂਕਿ ਰਿਸ਼ਤਾ ਨਾਮ ਦੇ ਨਾਲ ਜੁੜ ਗਿਆ, ਅੰਮ੍ਰਿਤ ਵੇਲੇ ਨਾਲ ਜੁੜ ਗਿਆ, ਚੁਪਹਿਰਿਆਂ ਨਾਲ ਜੁੜ ਗਿਆ, ਆ ਸਤ ਸੰਗਤ ਦੇ ਨਾਲ ਜੁੜ ਗਿਆ। ਤੇ ਜਦੋਂ ਦਾ ਇਹ ਰਿਸ਼ਤਾ ਜੁੜਿਆ, ਇਹ ਰਿਸ਼ਤੇ ਨੇ ਅੰਦਰਲੇ ਸੁੱਖ ਦੇ ਨਾਲ ਰਿਸ਼ਤਾ ਜੋੜ ਦਿੱਤਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲਾ ਬਚਨ ਵੀ ਸੁਣ ਲਓ। ਇਹ ਵੀ ਸਰਦਾਰ ਰਘਬੀਰ ਸਿੰਘ ਵੀਰ, ਬੜੀਆਂ ਪਿਆਰੀਆਂ ਕਿਤਾਬਾਂ ਇਹਨਾਂ ਨੇ ਲਿਖੀਆਂ। ਕਹਿੰਦੇ ਕਈ ਵਾਰੀ ਅਸੀਂ ਕਹਿੰਦੇ ਆ ਨਾ, ਫਲਾਣਾ ਬੰਦਾ ਗੁਰੂ ਘਰ ਵਿੱਚ ਨੰਗੇ ਸਿਰ ਆ ਗਿਆ, ਇਹਨੇ ਤੇ ਅਵਗਿਆ ਕਰਤੀ ਹੈ, ਅਵਗਿਆ, ਇਹਨੇ ਤੇ ਬੇਦਬੀ ਕੀਤੀ ਹੈ। ਹੁਣ ਕੋਈ ਆ ਜੇ ਨੰਗੇ ਸਿਰ, ਅਸੀਂ ਕਈ ਵਾਰੀ ਕਰਦੇ ਕੀ ਆ, ਪਿਆਰ ਨਾਲ ਉਹਨੂੰ ਕਹਿੰਦੇ ਪੁੱਤ ਸਿਰ ਢੱਕ ਲੈ, ਇਦਾਂ ਹੀ ਕਰਦੇ ਆ ਨਾ, ਬੇਟਾ ਸਿਰ ਢੱਕ ਲੈ, ਬੱਚੀ ਸਿਰ ਢੱਕ ਲੈ, ਬੇਟਾ ਜੋ ਵੀ। ਉਸ ਵੇਲੇ ਜੇ ਉਹਦੇ ਕੋਲ ਰੁਮਾਲ ਨਾ ਹੋਵੇ, ਕਈ ਗੁਰਮੁਖ ਪਿਆਰੇ ਆਪਣੇ ਕੋਲੋਂ ਰੁਮਾਲ ਕੱਢ ਕੇ ਉਹਨੂੰ ਦੇ ਦਿੰਦੇ, ਬਈ ਅਵਗਿਆ ਨਾ ਕਰ, ਇਦਾਂ ਹੀ ਕਰਦੇ ਆ ਨਾ ਆਪਾਂ। ਗੁਰੂ ਘਰ ਦੇ ਵਿੱਚ ਅਸੀਂ ਕਈ ਵਾਰੀ ਕਹਿੰਦੇ ਆ ਫਲਾਣੇ ਬੰਦੇ ਨੇ ਸਿਰ ਨਹੀਂ ਢੱਕਿਆ, ਇਹਨੇ ਅਵਗਿਆ ਕਰ ਦਿੱਤੀ, ਹੈ ਜੀ। ਤੂੰ ਗੁਰੂ ਘਰ ਦੇ ਵਿੱਚ ਨਸ਼ਾ ਕਰਕੇ ਆ ਗਿਆ, ਇਹ ਅਵਗਿਆ ਕੀਤੀ ਹੈ, ਹੈ ਜੀ। ਇਦਾਂ ਹੀ ਕਰਦੇ ਆ ਨਾ। ਉਹ ਤੂੰ ਗੁਰੂ ਘਰ ਦੇ ਵਿੱਚ ਜਰਾਬਾਂ ਪਾ ਕੇ ਆ ਗਿਆ, ਅਵਗਿਆ ਕੀਤੀ ਹੈ। ਪਰ ਇਹ ਧਿਆਨ ਦੇਣਾ, ਕਹਿੰਦੇ ਗੁਰੂ ਘਰ ਵਿੱਚ ਸਭ ਤੋਂ ਵੱਡੀ ਅਵਗਿਆ ਪਤਾ ਕੀ ਹੈ? ਪਰਮੇਸ਼ਰ ਦਾ ਨਾਮ ਨਾ ਜਪਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਨਾਮ ਨਾ ਜਪਣ ਤੋਂ ਵੱਡੀ ਦੂਜੀ ਅਵਗਿਆ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਇਹ ਤੋਂ ਵੱਡੀ ਅਵਗਿਆ ਕੋਈ ਨਹੀਂ। ਅੱਜ ਜਿੰਨੇ ਅਸੀਂ ਇੱਥੇ ਆਏ ਆ ਨਾ, ਇਹ ਅਵਗਿਆ ਹੁਣ ਸਾਡੇ ਕੋਲੋਂ ਨਾ ਹੋਵੇ। 2023 ਚ ਹੋਈ, ਲੰਘ ਗਿਆ ਸਮਾਂ, ਪਰ ਹੁਣ 2024 ਚ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਤੇ ਹੁਣ ਕੋਸ਼ਿਸ਼ ਕਰਨੀ, ਕੋਸ਼ਿਸ਼ ਅੰਮ੍ਰਿਤ ਵੇਲਾ ਵੀ ਸੰਭਾਲਣਾ,
ਸੰਗਤ ਵਿੱਚ ਵੀ ਭੱਜ ਭੱਜ ਕੇ ਆਉਣਾ ਤੇ ਹਰ ਵੇਲੇ ਯਤਨ ਕਰਨਾ, ਕੰਮਕਾਰ ਕਰਦੇ ਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਂਦਿਆਂ ਜਾਂਦਿਆਂ ਅੰਦਰ ਸਿਮਰਨ ਕਰਨ ਦਾ ਯਤਨ ਕਰਨਾ, ਕੋਸ਼ਿਸ਼ ਤੂੰ ਕਰ। ਹਾਂਜੀ, ਛੋਟੇ ਹੁੰਦਿਆਂ ਅਸੀਂ ਪੜ੍ਹਦੇ ਸਨ, ਹਿੰਮਤੇ ਮਰਦਾਂ ਮਦਦੇ ਖੁਦਾ। ਕਹਿੰਦੇ ਤੂੰ ਹਿੰਮਤ ਕਰ ਤੇ ਉਹ ਫਿਰ ਮਦਦ ਕਰੇਗਾ। ਹਿੰਮਤ ਤੇ ਕਰ, ਉਦਮ ਤੇ ਕਰ, ਉਦਮ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਰਿਓ ਕਿਰਪਾ, ਇੱਕ ਮਿੰਟ, ਜਿਨ੍ਹਾਂ ਦੀ ਸਿਹਤ ਬਿਲਕੁਲ ਰਾਜੀ ਹੈ ਨਾ, ਉਹ ਚੌਂਕੜੇ ਮਾਰ ਲਓ, ਚੌਂਕੜੇ ਮਾਰ ਲਓ, ਬੇਨਤੀ ਮੰਨੋ, ਕਮਰ ਕਰ ਲਓ ਸਿੱਧੀ, ਧਿਆਨ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਰੋ। ਜਿਨ੍ਹਾਂ ਦਾ ਮੇਰੇ ਵਰਗਿਆਂ ਦਾ ਨਹੀਂ ਟਿਕਦਾ, ਅੱਖਾਂ ਖੋਲ ਕੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰੀ ਚੱਲੋ, ਚੌਂਕੜੇ ਮਾਰੋ। ਤੇ ਜਿਨ੍ਹਾਂ ਦੀ ਸਿਹਤ ਨਹੀਂ ਰਾਜੀ, ਉਹ ਮੰਗਤੇ ਬਣ ਕੇ ਅੰਦਰੋਂ ਅਰਦਾਸ ਕਰੋ, ਦਾਤਿਆ ਸਿਹਤ ਰਾਜੀ ਕਰ ਦੇ। ਚੌਂਕੜੇ ਮਾਰਨ ਜੋਗੇ ਬਣ ਜੀਏ, ਸਾਵਧਾਨ ਹੋ ਕੇ ਸਿਮਰਨ ਕਰਨ ਜੋਗੇ ਬਣ ਜੀਏ, ਉਹ ਅਰਦਾਸ ਕਰਿਓ। ਇੱਕ ਮਿੰਟ ਸਾਰੀ ਸੰਗਤ ਨੇਤਰ ਕਰੋ ਬੰਦ, ਗੁਰੂ ਦੇ ਚਰਨਾਂ ਦਾ ਧਰੋ ਧਿਆਨ, ਤੇ ਵੱਡੀ ਦਾਤ ਦੇ ਨਾਲ ਇੱਕ ਮਿੰਟ ਆਪਣਾ ਨਾਤਾ ਜੋੜਨ ਦਾ ਯਤਨ ਕਰਿਓ। ਆ ਸਾਹ ਜਿਹੜੇ ਸਾਡੇ ਚੱਲਦੇ ਨੇ ਨਾ, ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਨਾ। ਅਸੀਂ ਸਾਹ ਆਉਂਦੇ ਜਾਂਦੇ ਨੇ, ਇਹਨਾਂ ਨੂੰ ਮਹਿਸੂਸ ਨਹੀਂ ਕਰਦੇ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਰੋ ਧਿਆਨ, ਤੇ ਸਾਰੀ ਸੰਗਤ ਇੱਕ ਮਿੰਟ ਜਪੋ ਜੀ, ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ, ਮੇਰਾ ਖਿਆਲ ਆਪਾਂ 2-3 ਮਿੰਟ ਹਾਜ਼ਰੀ ਲਾਈ, ਵੱਧ ਤੋਂ ਵੱਧ 2 ਮਿੰਟ ਦੇ ਕਰੀਬ ਕਰੀਬ, ਤੇ ਕਿੰਨਾ ਅੰਦਰ ਰਸ ਭਰ ਗਿਆ, ਕਿੰਨਾ। ਤੇ ਜੇ ਇਹੋ ਹੀ ਰੋਜ਼ ਸ਼ਬਦ ਦੀ ਕਮਾਈ ਘਰ ਬਹਿ ਕੇ ਕਰਾਂਗੇ, ਕੁਝ ਮਿੰਟਾਂ ਤੋਂ ਸ਼ੁਰੂਆਤ ਕਰਾਂਗੇ, ਤੇ ਕਿਵੇਂ ਨਹੀਂ ਅੰਦਰਲੇ ਸੁੱਖ ਸਾਨੂੰ ਮਿਲਣਗੇ, ਕਲਪਨਾ ਕਿਵੇਂ ਨਹੀਂ ਨਿਕਲੇਗੀ, ਘਰ ਚੋਂ ਬਿਮਾਰੀਆਂ ਕਲਾ ਕਲੇਸ਼ ਕਿਵੇਂ ਨਹੀਂ ਦੂਰ ਹੋਣਗੀਆਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਨਾਮ ਮੰਗਣਾ, ਵੱਡੀ ਦਾਤ ਗੁਰੂ ਕੋਲ, ਵੱਡੀ ਦਾਤ। ਇਸ ਤੋਂ ਵੱਡੀ ਅਵਗਿਆ ਗੁਰੂ ਘਰ ਵਿੱਚ ਹੈ ਹੀ ਕੋਈ ਨਹੀਂ, ਜੇ ਤੂੰ ਨਾਮ ਨਹੀਂ ਜਪਦਾ। ਅਗਲਾ ਬਚਨ ਸੁਣ ਲਓ, ਇਹ ਵੀ ਬੜਾ ਕੰਮ ਆਏਗਾ। ਪਤਾ ਨਹੀਂ ਕਿਹਦੇ ਅੰਦਰ ਅੱਜ ਸ਼ੌਂਕ ਪੈਦਾ ਹੋ ਜਾਏ ਸੁਖਮਨੀ ਕਰਨ ਦਾ, ਕਿਹਦੇ ਅੰਦਰ ਸ਼ੌਂਕ ਪੈਦਾ ਹੋ ਜਾਏ ਜਪਜੀ ਸਾਹਿਬ ਕਰਨ ਦਾ, ਕਿਹਦੇ ਅੰਦਰ ਸ਼ੌਂਕ ਪੈਦਾ ਹੋ ਜਾਏ ਸਿਮਰਨ ਕਰਨ ਦਾ, ਮੂਲ ਮੰਤਰ ਗੁਰਮੰਤਰ ਦੇ ਜਾਪ ਕਰਨ ਦਾ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਅਗਲਾ ਬਚਨ ਸੁਣਿਓ, ਇਹ ਵੀ ਸਰਦਾਰ ਰਘਬੀਰ ਸਿੰਘ ਜੀ ਵੀਰੋ ਲਿਖਦੇ, ਕਹਿੰਦੇ ਨਾਮ ਜਪਣ ਤੋਂ ਬਿਨਾ ਹੋਰ ਸਾਧਨ, ਹੋਰ ਸਾਧਨ, ਕਹਿੰਦੇ ਨਾਮ ਜਪਣ ਤੋਂ ਬਿਨਾ ਹੋਰ ਸਾਧਨ, ਹੋਰ ਸਾਧਨ ਪਤਾ ਕੀ? ਤੂੰ ਸੇਵਾ ਕਰਦਾ ਮੰਨ ਲੈ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ, ਗਰੀਬ ਬੱਚਿਆਂ ਨੂੰ ਪੜ੍ਹਾਉਣਾ, ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੇਣਾ ਹੈ ਜੀ, ਭਾਵੇਂ ਤੂੰ ਲੰਗਰ ਲਾਉਣ ਦੀ ਸੇਵਾ ਕਰਦਾ, ਕੋਈ ਵੀ ਸਾਧਨ ਹੈ, ਸਾਰੀਆਂ ਚੀਜ਼ਾਂ। ਕਹਿੰਦੇ ਨਾਮ ਜਪਣ ਤੋਂ ਇਲਾਵਾ ਹੋਰ ਸਾਧਨ, ਜੇ ਅਸੀਂ ਉਹ ਸਾਧਨ ਕਰਦੇ ਆ ਪਰ ਨਾਮ ਨਹੀਂ ਜਪਦੇ, ਉਹ ਸਾਧਨ ਕਰਦੇ ਆ, ਸੇਵਾ ਕਰ ਰਹੇ ਆ, ਘਰ ਗੁਰੂ ਘਰ ਵਿੱਚ ਆ ਕੇ ਜੋੜੇ ਵੀ ਝਾੜਦੇ ਆ, ਹਾਂਜੀ, ਲੋੜਵੰਦ ਗਰੀਬਾਂ ਦੀ ਜੋ ਮਦਦ ਵੀ ਕਰਦੇ ਆ, ਦਵਾ ਦਾਰੂ ਵੀ ਦਿੰਦੇ ਆ, ਸਾਰੀਆਂ ਚੀਜ਼ਾਂ ਅਸੀਂ ਕਰਦੇ ਆ। ਨਾਮ ਜਪਣ ਤੋਂ ਇਲਾਵਾ ਕਹਿੰਦੇ ਇਹ ਜਿੰਨੇ ਵੀ ਸਾਧਨ ਨੇ ਨਾ, ਜੋ ਅਸੀਂ ਕਰਦੇ ਆ ਤੇ ਨਾਮ ਨਹੀਂ ਜਪਦੇ। ਤੇ ਅੱਗੋਂ ਪਤਾ ਕੀ ਕਹਿੰਦੇ? ਕਹਿੰਦੇ ਇਹ ਸਾਧਨਾ ਦੇ ਨਾਲ ਸੇਵਾ ਕਰਕੇ, ਲੋੜਵੰਦਾਂ ਦੀ ਭਲਾਈ ਕਰਕੇ, ਦੁਖੀਆਂ ਦੀ ਬਾਹ ਫੜ ਕੇ, ਕਹਿੰਦੇ ਇਹ ਸਾਧਨਾ ਦੇ ਨਾਲ ਬੰਦਾ ਗੁਰੂ ਦੇ ਖਜ਼ਾਨੇ ਦਾ ਪਹਿਰੇਦਾਰ ਤੇ ਬਣ ਸਕਦਾ ਹੈ, ਗੁਰੂ ਦੇ ਖਜ਼ਾਨੇ ਦਾ ਪਹਿਰੇਦਾਰ। ਹੁਣ ਮੰਨ ਲਓ ਮੈਂ ਸੇਵਾ ਬੜੀ ਕਰਦਾ ਪਰ ਨਾਮ ਨਹੀਂ ਜਪਦਾ,
ਇਹਦੇ ਨਾਲ ਮੈਂ ਗੁਰੂ ਘਰ ਦੇ ਖਜ਼ਾਨੇ ਦਾ ਪਹਿਰੇਦਾਰ ਬਣ ਸਕਦਾ। ਪਹਿਰੇਦਾਰ, ਵਜ਼ਨ ਵਾਲੀ ਗੱਲ ਜੇ ਧਿਆਨ ਨਾਲ ਸੁਣਿਓ। ਕਹਿੰਦੇ ਨਾਮ ਜਪਣ ਤੋਂ ਇਲਾਵਾ ਜਿਹੜੇ ਅਸੀਂ ਸਾਧਨ ਕਰਦੇ ਆ ਨਾ, ਉਹਨਾਂ ਦੇ ਨਾਲ ਬੰਦਾ ਗੁਰੂ ਦੇ ਖਜ਼ਾਨੇ ਦਾ ਪਹਿਰੇਦਾਰ ਤੇ ਬਣ ਸਕਦਾ ਹੈ, ਪਰ ਨਾਮ ਜਪਣ ਤੋਂ ਬਿਨਾ ਗੁਰੂ ਦੇ ਖਜ਼ਾਨੇ ਦਾ ਮਾਲਕ ਨਹੀਂ ਬਣ ਸਕਦਾ। ਹਾਂਜੀ, ਗੁਰੂ ਦੇ ਖਜ਼ਾਨਿਆਂ ਦਾ ਮਾਲਕ ਤੇ ਉਹੋ ਹੀ ਬਣਦਾ ਜਿਹੜਾ ਫਿਰ ਨਾਮ ਜਪਦਾ ਹੈ, ਬੰਦਗੀ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਛੋਟੇ ਛੋਟੇ ਸਾਧਨ ਅਪਣਾਉਂਦਾ ਜੁੜਨ ਦੇ। ਅੱਛਾ, ਘਰ ਮੇਰੇ ਕੋਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਔਖਾ ਹੈ, ਚਲੋ ਚੁਪਹਿਰੇ ਤੇ ਮੈਂ ਜਾਣਾ ਹੀ ਜਾਣਾ, ਕਿਸੇ ਨਾ ਕਿਸੇ ਬਹਾਨੇ ਬਹਿ ਜਾਾਂਗੇ। ਨਾਮ ਜਪ ਲਿਆ ਨਾ, ਇਹਦੇ ਨਾਲ ਕੀ ਹੋਏਗਾ? ਗੁਰੂ ਦੇ ਖਜ਼ਾਨਿਆਂ ਦਾ ਤੂੰ ਮਾਲਕ ਬਣਨ ਲੱਗ ਪਏਗਾ। ਤੇਰੀ ਰਸਨਾ ਤੇ ਆਪ ਗੁਰ ਪਰਮੇਸ਼ਰ ਜੀ ਵਸ ਜਾਣਗੇ। ਖਜ਼ਾਨੇ ਦਾ ਮਾਲਕ ਬਣ ਗਿਆ, ਜਿਹਨੂੰ ਜਿਹੜੀ ਮਰਜ਼ੀ ਦਾਤ ਦੇ ਦੇ, ਖਜ਼ਾਨੇ ਦਾ ਮਾਲਕ ਬਣ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਧੰਨ ਜੀ, ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਦੋ ਕੁ ਬਚਨ ਮੈਂ ਹੋਰ ਕਰਨੇ ਨੇ, ਸਤਿਗੁਰੂ ਸੇਵਾ ਲੈਣ, ਸਮੇਂ ਦੇ ਦਾਇਰੇ 'ਚ ਆਪਾਂ ਰਹਿਣਾ। ਬੜਾ ਪਿਆਰਾ ਬਚਨ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਲਿਖਦੇ, ਕਹਿੰਦੇ ਕੀਰਤਨ ਕਰਨਾ ਹੈ ਜੀ, ਕਥਾ ਕਰਨੀ। ਤੀਜਾ ਲਫ਼ਜ਼ ਲਿਖਿਆ, ਕਹਿੰਦੇ ਸੇਵਾ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੀਰਤਨ ਕਰਨਾ, ਕਥਾ ਕਰਨੀ, ਸੇਵਾ ਕਰਨੀ। ਚੌਥਾ ਲਫ਼ਜ਼ ਕਹਿੰਦੇ ਦਾਨ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਕੀਰਤਨ ਕਰਨਾ, ਕਥਾ ਕਰਨੀ, ਸੇਵਾ ਕਰਨੀ, ਦਾਨ ਕਰਨਾ, ਪਰ ਉਪਕਾਰ ਕਰਨਾ, ਪਰ ਨਾਮ ਨਾ ਜਪਣਾ, ਪਰ ਨਾਮ ਨਾ ਜਪਣਾ। ਕਹਿੰਦੇ ਇਹ ਸਾਰਾ ਕੁਝ ਨਾਮ ਤੋਂ ਬਿਨਾ ਇੰਜ ਹੈ ਜਿਵੇਂ ਲਾੜੇ ਤੋਂ ਬਿਨਾ ਬਰਾਤ ਹੋਵੇ। ਲਾੜੇ ਤੋਂ ਬਿਨਾ, ਹੁਣ ਲਾੜੇ ਤੋਂ ਬਿਨਾ ਬਰਾਤ ਕਾਦੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਕਵੇ ਜੀ ਅਸੀਂ ਬਰਾਤ ਲੈ ਕੇ ਚੱਲੇ ਆ, ਲਾੜਾ ਹੈ ਹੀ ਨਹੀਂ, ਲਾੜੇ ਤੋਂ ਬਿਨਾ ਬਰਾਤ ਕਾਦੀ? ਤੇ ਉਹਨਾਂ ਨੇ ਫਿਰ ਦਲੀਲ ਦਿੱਤੀ। ਦਲੀਲ ਕੱਲੀ ਇਹ ਗੱਲ ਕਹੀ ਨਹੀਂ, ਅੱਗੋਂ ਦਲੀਲ ਦੇ ਕੇ ਸਮਝਾਇਆ। ਕਹਿੰਦੇ ਕੋਈ ਬੰਦਾ ਹੋਵੇ ਖੇਤਾਂ ਵਿੱਚ ਹੱਲ ਵਾਹ ਲਵੇ, ਵਾਹੀ ਕਰੀ ਜਾਵੇ ਖੇਤਾਂ ਦੀ, ਹੱਲ ਵਾਏ। ਕਹਿੰਦੇ ਕਿਸੇ ਦੀ 2 ਕਿੱਲੇ ਪੈਲੀ, ਮੰਨ ਲਓ 5 ਕਿੱਲੇ 6 ਕਿੱਲੇ ਪੈਲੀ, ਉਹ ਹੱਲ ਵਾਹੀ ਜਾਵੇ, ਪਾਣੀ ਵੀ ਦਈ ਜਾਵੇ, ਕਹਿੰਦੇ ਖਾਦ ਵੀ ਪਾਵੇ, ਸੁਹਾਗਾ ਵੀ ਫੇਰੇ, ਕਹਿੰਦੇ ਖੇਤ ਨੂੰ ਵਾੜ ਵੀ ਲਾ ਲਵੇ, ਤੇ ਵਾੜ ਲਾਉਣ ਤੋਂ ਬਾਅਦ ਉਡੀਕ ਕਰੀ ਜਾਵੇ, ਉਡੀਕ ਕਰੀ ਜਾਵੇ। ਇਹਦੇ ਵਿੱਚੋਂ ਬੀਜ ਨਿਕਲਣਗੇ, ਇਹਦੇ ਵਿੱਚੋਂ ਫਲ ਨਿਕਲਣਗੇ, ਇਹਦੇ ਵਿੱਚੋਂ ਸੋਹਣੀ ਫਸਲ ਹੋਏਗੀ, ਪਰ ਉਹਦੀ ਤੇ ਭੁੱਲ ਪਤਾ ਕਿਉਂ? ਹੱਲ ਵਾਇਆ, ਪਾਣੀ ਲਾਇਆ, ਸੁਹਾਗਾ ਫੇਰਿਆ, ਵਾੜ ਵੀ ਲਾਤੀ, ਪਰ ਬੀਜ ਤੇ ਪਾਇਆ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਕਹਿੰਦੇ ਬੀਜ ਪਾਇਆ ਨਹੀਂ ਤੇ ਉਡੀਕ ਕਰੀ ਜਾਵੇ, ਫਸਲ ਉਗੇਗੀ, ਇਹ ਨਾ ਮੁਮਕਿਨ ਗੱਲ ਏ, ਨਾ ਮੁਮਕਿਨ ਗੱਲ। ਕਹਿੰਦੇ ਤੇਰਾ ਕੀਤਾ ਕੀਰਤਨ, ਤੇਰੀ ਕੀਤੀ ਕਥਾ, ਤੇਰਾ ਦਾਨ ਪੁੰਨ, ਕਹਿੰਦੇ ਪਰ ਉਪਕਾਰ ਸੇਵਾ ਦੇ ਸਾਰੇ ਕਾਰਜ ਇਹ ਉਦੋਂ ਹੀ ਥਾਂ ਪੈਂਦੇ ਨੇ ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਸਿਮਰਨ ਦਾ ਬੀਜ ਪੈ ਜਾਂਦਾ ਹੈ। ਸਿਮਰਨ ਦਾ ਬੀਜ, ਇਹ ਸਭ ਕੁਝ ਥਾਂ ਉਦੋਂ ਪੈਂਦੇ ਨੇ। ਮੈਂ ਨਹੀਂ ਕਹਿੰਦਾ ਕੀਰਤਨ ਨਹੀਂ ਕਰਨਾ, ਕਥਾ ਨਹੀਂ ਕਰਨੀ, ਸੇਵਾ ਨਹੀਂ ਕਰਨੀ, ਪਰ ਉਪਕਾਰ ਨਹੀਂ। ਪਰ ਪਿਆਰਿਓ ਸਭ ਕੁਝ ਕਰਦੇ ਆ, ਨਾਮ ਵੀ ਹੈ ਜੀ। ਟਾਈਮ ਕੱਢ ਲੈਨੇ ਆ 2-2 ਘੰਟੇ ਫੇਸਬੁੱਕਾਂ ਚਲਾਉਣ ਲਈ, 1 ਘੰਟਾ ਹੀ ਕੱਢ ਲਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਨ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 3-3 ਘੰਟੇ ਟੀਵੀ ਵੇਖਣ ਲਈ ਟਾਈਮ ਕੱਢ ਲੈਨੇ ਆ, 1 ਸੁਖਮਨੀ ਸਾਹਿਬ ਕਰਨ ਲਈ ਵੀ ਟਾਈਮ ਕੱਢ ਲਿਆ ਕਰੋ, ਕੋਈ ਫਰਕ ਨਹੀਂ ਪੈਣਾ, ਬਰਕਤਾਂ ਹੀ ਪੈਣੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਖੀਰਲੀ ਗੱਲ ਸੁਣੋ, ਫਿਰ ਆਪਾਂ ਸਮਾਪਤੀ ਕਰਨ ਲੱਗੇ। ਪਰਉਪਕਾਰ ਵੀ ਕਰਨਾ, ਸੇਵਾ ਵੀ ਕਰਨੀ, ਚੰਗੇ ਕੰਮ ਕਰਨੇ, ਪਰ ਨਾਮ ਦਾ ਬੀਜ ਵੀ ਪਾਉਣਾ ਹੈ, ਨਾਮ ਦਾ, ਬੰਦਗੀ ਦਾ। ਤੇ ਬੰਦਗੀ ਦਾ ਬੀਜ ਆ ਜਦੋਂ ਸੰਗਤ ਵਿੱਚ ਆਉਂਦੇ ਆ ਨਾ,
ਪਤਾ ਨਹੀਂ ਕਿਹੜੀ ਬਖਸ਼ਿਸ਼ ਦੇ ਖਾਤੇ ਵਿੱਚੋਂ ਉਹਨੇ ਪਾ ਦੇਣਾ ਹੁੰਦਾ, ਕੋਈ ਪਤਾ ਨਹੀਂ ਹੁੰਦਾ। ਆ ਸੰਗਤ ਦੇ ਵਿੱਚ ਆ ਕੇ ਨਾਮ ਦਾ ਬੀਜ ਪੈਂਦਾ ਜੇ, ਨਾਮ ਦਾ, ਬੰਦਗੀ ਦਾ। ਅਗਲੀ ਗੱਲ ਸੁਣੋ, ਫਿਰ ਆਪਾਂ ਆਨੰਦ ਸਾਹਿਬ ਵੱਲ ਵਧਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੀ ਕਿਤਾਬ ਬੰਦਗੀ ਨਾਮਾਂ ਦੇ ਵਿੱਚ ਰਘਬੀਰ ਸਿੰਘ ਜੀ ਭੀਰ ਲਿਖਦੇ, ਕਹਿੰਦੇ ਕੋਈ ਪਾਣੀ ਵਿੱਚ ਤੈਰਨਾ ਚਾਹਵੇ ਨਾ ਤੇ ਤੈਰਨ ਦੀਆਂ ਕਿਤਾਬਾਂ ਬਾਜ਼ਾਰੋਂ ਮੁੱਲ ਲਿਆਵੇ, ਜਿਹ 'ਚ ਲਿਖਿਆ ਹੋਵੇ ਤਾਰੀ ਇਦਾਂ ਲਾਉਣੀ ਚਾਹੀਦੀ ਹੈ, ਹੱਥ ਇਦਾਂ ਮਾਰਨੇ ਚਾਹੀਦੇ ਨੇ, ਪੈਰ ਇਦਾਂ ਮਾਰਨੇ ਚਾਹੀਦੇ ਨੇ, ਸਾਹ ਇਦਾਂ ਰੋਕਣਾ ਚਾਹੀਦਾ, ਜੋ ਵੀ ਸਿਸਟਮ ਹੈ ਤੈਰਨ ਦਾ। ਕਹਿੰਦੇ ਕਿਤਾਬਾਂ ਬਾਜ਼ਾਰੋਂ ਲਿਆਂਦੀਆਂ ਤੇ ਬਾਜ਼ਾਰੋਂ ਕਿਤਾਬਾਂ ਲਿਆ ਕੇ ਕਿਤਾਬਾਂ ਨੂੰ ਪੜ੍ਹਨ ਲੱਗ ਪਿਆ, ਸਿੱਖ ਲਿਆ, ਮਤਲਬ ਪੜ੍ਹਨਾ ਸਿੱਖ ਲਿਆ। ਇਦਾਂ ਹੱਥ ਮਾਰਨਾ, ਇਦਾਂ ਖੱਬਾ ਹੱਥ, ਇਦਾਂ ਸੱਜਾ ਹੱਥ ਮਾਰਨਾ, ਇਦਾਂ ਦੋਵੇਂ ਪੈਰ ਮਾਰਨੇ ਨੇ, ਲੱਤਾਂ ਇਦਾਂ ਮਾਰਨੀਆਂ ਨੇ। ਕਹਿੰਦੇ ਪੜ੍ਹ ਲਿਆ ਹੱਥ ਕਿਵੇਂ ਮਾਰਨੇ ਨੇ, ਪੈਰ ਕਿਵੇਂ ਮਾਰਨੇ ਨੇ, ਲੱਤਾਂ ਕਿਵੇਂ ਮਾਰਨੀਆਂ ਨੇ। ਕਹਿੰਦੇ ਹੁਣ ਪੜ੍ਹ ਕੇ ਪਾਣੀ ਦੇ ਵਿੱਚ ਮਾਰ ਦਵੇ ਛਾਲ। ਹੁਣ ਪਾਣੀ ਇਹ ਥੋੜੀ ਕਹੇਗਾ ਤੂੰ ਕਿਤਾਬਾਂ ਤੈਰਨ ਦੀਆਂ ਪੜ੍ਹ ਕੇ ਆਇਆ ਤੇ ਮੈਂ ਤੈਨੂੰ ਡੋਬਣਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੈਰਨ ਦੀਆਂ ਕੋਈ ਕਿਤਾਬਾਂ ਪੜ੍ਹੀ ਜਾਵੇ, ਪਰ ਤੈਰਨ ਦਾ ਅਭਿਆਸ ਨਾ ਕਰੇ, ਉਦੋਂ ਤੱਕ ਪਾਣੀ ਦੇ ਵਿੱਚ ਤਾਰੀ ਨਹੀਂ ਲਾ ਸਕਦਾ। ਪੜ੍ਹ ਲਿਆ, ਪੜ੍ਹ ਕੇ ਕੋਈ ਪਾਣੀ ਵਿੱਚ ਮਾਰ ਦਵੇ ਛਾਲ, ਪਾਣੀ ਕਦੀ ਵੀ ਉਹਨੂੰ ਬਚਾਏਗਾ ਨਹੀਂ, ਉਹ ਡੁੱਬੇਗਾ ਹੀ ਡੁੱਬੇਗਾ ਬੰਦਾ। ਕਿਉਂ? ਇਹਨੇ ਕੱਲਾ ਪੜ੍ਹਿਆ, ਅਭਿਆਸ ਨਹੀਂ ਕੀਤਾ ਤੈਰਨ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜੇ ਤਰਨਾ ਚਾਹੁੰਦਾ ਨਾ ਤੇ ਤੈਨੂੰ ਤੈਰਨ ਦਾ ਅਭਿਆਸ ਕਰਨਾ ਪੈਣਾ ਹੈ। ਹੁਣ ਕਿਤਾਬਾਂ ਪੜ੍ਹਨ ਦੇ ਨਾਲ ਤੈਰਨ ਦਾ ਸ਼ੌਂਕ ਪੈਦਾ ਹੋ ਸਕਦਾ ਹੈ, ਪਰ ਤੈਰਨ ਦੇ ਲਈ ਪਿਆਰਿਆ ਤੈਨੂੰ ਜਾਚ ਸਿੱਖਣੀ ਪਏਗੀ। ਤੈਰਨ ਦੇ ਵਾਸਤੇ ਤੈਨੂੰ ਅਭਿਆਸ ਕਰਨਾ ਪਏਗਾ। ਹੁਣ ਨਾਮ ਦੀਆਂ ਕਿਤਾਬਾਂ ਕੋਈ ਪੜ੍ਹੀ ਜਾਵੇ, ਹੁਣ ਤੁਸੀਂ ਸੁਣ ਲਿਆ, ਮੈਂ ਸੁਣ ਲਿਆ, ਮੈਂ ਸੁਣਾਤਾ, ਤੁਸੀਂ ਸੁਣ ਲਿਆ। ਨਾਮ ਜਪਣਾ ਚਾਹੀਦਾ, ਜਪਣਾ ਚਾਹੀਦਾ, ਨਾਮ ਜਪਣਾ ਚਾਹੀਦਾ। ਕਹਿੰਦੇ ਨਾਮ ਜਪਣ ਦੀਆਂ, ਨਾਮ ਦੀਆਂ ਕੋਈ ਕਿਤਾਬਾਂ ਪੜ੍ਹੀ ਜਾਵੇ। ਕਿਤਾਬਾਂ ਪੜ੍ਹ ਕੇ ਜਾਂ ਕੀਰਤਨ ਵਿੱਚ ਸੁਣ ਕੇ ਨਾਮ ਜਪਣ ਦਾ ਸ਼ੌਂਕ ਪੈਦਾ ਹੋ ਸਕਦਾ ਹੈ। ਪਰ ਪਿਆਰਿਓ, ਜਦ ਤੱਕ ਨਾਮ ਅਭਿਆਸ ਨੂੰ ਪਰਸਨਲੀ ਤੌਰ ਤੇ ਬੰਦਾ ਸਮਾਂ ਨਹੀਂ ਦਿੰਦਾ, ਉਦੋਂ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਉਹ ਕਰ ਸਕਦਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੀਰਤਨ ਵਿੱਚ ਸੁਣ ਕੇ ਸਵਾਦ ਪੈਦਾ ਹੋ ਸਕਦਾ ਹੈ, ਨਾਮ ਜਪਣ ਦਾ ਸ਼ੌਂਕ ਪੈਦਾ ਹੋ ਸਕਦਾ ਹੈ ਕਿ ਮੈਂ ਵੀ ਜਪਾਂ। ਕਿਤਾਬਾਂ ਨਾਮ ਦੀਆਂ ਪੜ੍ਹੀਆਂ, ਸ਼ੌਂਕ ਪੈਦਾ ਹੋ ਗਿਆ, ਪਰ ਜਦ ਤੱਕ ਜਪਦਾ ਨਹੀਂ ਉਦੋਂ ਤੱਕ ਪਰਮੇਸ਼ਰ ਦੀ ਪ੍ਰਾਪਤੀ, ਪਰਮੇਸ਼ਰ ਦੀ ਨੇੜਤਾ ਨਹੀਂ ਬੰਦਾ ਪ੍ਰਾਪਤ ਕਰ ਸਕਦਾ। ਜੇ ਉਹਦੀ ਨੇੜਤਾ ਪ੍ਰਾਪਤ ਕਰਨੀ ਹੈ ਨਾ, ਫਿਰ ਤੇ ਤੈਨੂੰ ਚੌਂਕੜੇ ਮਾਰਨੇ ਹੀ ਪੈਣੇ ਨੇ ਭਾਈ। ਵਾਹ ਵਾਹ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਹੈ, ਬੇਨਤੀ। ਨਾਮ ਜਪਣ ਦਾ ਸ਼ੌਂਕ ਪੈਦਾ ਹੋਣਾ ਸੁਣ ਕੇ, ਪੜ੍ਹ ਕੇ, ਪਰ ਕਿਰਪਾ ਤੇ ਅਸਲੀ ਉਦੋਂ ਵਰਤਣੀ ਜਦੋਂ ਚੌਂਕੜੇ ਮਾਰਾਂਗੇ, ਜਦੋਂ ਨਾਮ ਜਪਾਂਗੇ। 1 ਮਿੰਟ ਲਈ ਫਿਰ ਲਾ ਲਓ ਹਾਜ਼ਰੀ, ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰਨਾ। ਸਾਰੇ ਕਿਰਪਾ ਕਰੋ, ਬੜੇ ਪਿਆਰ ਦੇ ਵਿੱਚ ਚੌਂਕੜੇ ਮਾਰ ਲਓ 1 ਮਿੰਟ ਲਈ। ਫਿਰ ਉਹ ਅੰਦਰਲੀ ਰੂਹਾਨੀਅਤ, ਅੰਦਰਲੀ ਸ਼ਾਂਤੀ, ਅੰਦਰਲਾ ਸੁੱਖ, ਆਪਣੀ ਵੀ ਅਰਦਾਸ, ਆਪਣੀਆਂ ਕੁੱਲਾਂ ਦੀ, ਆਪਣੇ ਬੱਚਿਆਂ ਦੀ ਵੀ ਅਰਦਾਸ। ਸਾਰੀ ਸੰਗਤ ਚੌਂਕੜੇ ਮਾਰੋ ਤੇ 1 ਮਿੰਟ ਲਈ ਲਾਓ ਹਾਜ਼ਰੀ, ਉਸੇ ਤਰ੍ਹਾਂ ਜਿਵੇਂ ਮੈਂ ਪਹਿਲੇ ਕਿਹਾ ਸੀ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਸ ਇਦਾਂ ਥੋੜੇ ਥੋੜੇ ਸਮੇਂ ਤੋਂ ਰੋਜ਼ ਸ਼ੁਰੂ ਹੋਵੋ, ਗੁਰੂ ਕਿਰਪਾ ਕਰੇ। ਆਨੰਦ ਸਾਹਿਬ ਦਾ ਪਾਠ ਆਪਾਂ ਕਰਨਾ, ਇੱਕ ਵੀ ਪ੍ਰੇਮੀ ਹਿਲਜੁਲ ਨਹੀਂ ਕਰੇਗਾ, ਇਹ ਬਚਨ ਮੰਨਣਾ ਸਭ ਨੇ। ਅਰਦਾਸ ਹੁਕਮਨਾਮਾ ਲੈ ਕੇ ਫਿਰ ਆਪਾਂ ਆਪੋ ਆਪਣੇ ਘਰਾਂ 'ਚ ਜਾਣਾ। ਬੇਨਤੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 17 ਜਨਵਰੀ ਨੂੰ। ਉਸੇ ਸਬੰਧ ਦੇ ਵਿੱਚ 2 ਦਿਨਾਂ ਦਾ ਸਮਾਗਮ ਮੈਂ ਜਾਣਾ ਸੀ ਪਟਨਾ ਸਾਹਿਬ। ਪਤਾ ਨਹੀਂ ਕੀ ਕਲਗੀਧਰ ਪਿਤਾ ਦੀ ਮੌਜ ਏ, ਬਾਬਾ ਕਹਿੰਦਾ ਉੱਥੇ ਜੋੜਨ ਵਾਲੇ ਬੜੇ ਆ ਰਹੇ ਨੇ, ਪਤਾ ਨਹੀਂ ਕੀ ਵਿਧ ਬਣੀ। ਤੇ ਜਾਂ ਮੈਂ ਇਦਾਂ ਕਹਿਣਾ, ਮੇਰੇ ਕਰਮਾਂ 'ਚ ਥੋੜੀ ਕਮੀ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਬਾਪੂ ਨੇ ਉੱਥੇ ਨਹੀਂ ਬੁਲਾਇਆ, ਉਹ ਬਣਿਆ ਬਣਾਇਆ ਪ੍ਰੋਗਰਾਮ ਨਾ ਕਿਸੇ ਕਾਰਨ ਕਰਕੇ ਮੈਨੂੰ ਕੈਂਸਲ ਕਰਨਾ ਪਿਆ, ਤੇ ਇੱਥੇ ਹੀ ਵਿਧ ਬਣ ਗਈ ਹੈ। 16 ਤੇ 17 ਜਨਵਰੀ ਨੂੰ 2 ਦਿਨ ਮੈਂ ਤੁਹਾਡੇ ਦਰਸ਼ਨ ਕਰਨ ਇੱਥੇ ਹੀ ਆਉਣਾ ਹੈ। ਹਾਂਜੀ, ਤੁਹਾਨੂੰ ਖੁਸ਼ੀ ਨਹੀਂ ਹੋਈ? ਸਤਿ ਸ੍ਰੀ ਅਕਾਲ। ਸਾਡੀਆਂ ਜਿੰਨੀਆਂ ਵੀ 99% ਪਲੈਨਿੰਗਾਂ ਹੁੰਦੀਆਂ ਨਾ, ਸਟੇਜ ਤੇ ਬਹਿ ਕੇ ਹੁੰਦੀਆਂ। ਇਹ ਮੇਰੇ ਮਨ 'ਚ ਹੁਣ ਫੁਰਨਾ ਹੀ ਬਣਿਆ। ਬੰਟੀ ਵੀਰ ਜੀ, ਸਾਰੀ ਕਮੇਟੀ ਬੈਠੀ ਹੈ, ਤਰੀਕ 16 ਤੇ 17, ਤੇ ਮੇਰੇ ਮਨ ਦਾ ਇੱਕ ਫੁਰਨਾ ਬਣਿਆ। ਪਤਾ ਕੀ, ਅਸੀਂ 1 ਮਹੀਨਾ ਛੱਡ ਕੇ ਰਹਿਣ ਸਭਾਈ ਸਮਾਗਮ ਕਰਦੇ ਹਾਂ ਅੰਮ੍ਰਿਤਸਰ ਸਾਹਿਬ। ਪਿਛਲੀ ਵਾਰੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਰੱਖੀ ਸੀ 26 ਨਵੰਬਰ ਨੂੰ, ਹੁਣ ਜਨਵਰੀ 'ਚ ਆਪਾਂ ਰਹਿਣ ਸਭਾਈ ਕਰਨੀ ਅੰਮ੍ਰਿਤਸਰ। ਪਰ ਇੰਨਾ ਜ਼ਿਆਦਾ ਬਿਜ਼ੀ ਸ਼ਡਿਊਲ ਹੈ, ਇਹ ਸਾਰੇ ਪ੍ਰਬੰਧਕ ਜਨ ਬੈਠੇ ਨੇ, ਹੁਣੇ ਤੁਸੀਂ ਪ੍ਰਵਾਨਗੀ ਮੈਨੂੰ ਦੇ ਦਿਓ, ਅਸੀਂ 16 ਤਰੀਕ ਦੀ ਇੱਥੇ ਰਹਿਣ ਸਭਾਈ ਕਰਨੀ ਹੈ। ਬੋਲੇ ਸੋਨਿਹਾਲ। 9 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ, ਰਾਤੀ 9 ਵਜੇ। ਜਿਹੜੇ ਜਥੇ ਤੁਸੀਂ ਕੀਤੇ ਉਹ 9 ਵਜੇ ਸ਼ੁਰੂ ਕਰ ਦੇਣ ਕੀਰਤਨ। 9 ਤੋਂ 3 ਵਜੇ ਤੱਕ ਦਾਸ ਆਪ ਜੀਆਂ ਦੇ ਦਰਸ਼ਨ। 9 ਵਜੇ ਆਰੰਭ ਹੋ ਜਾਏਗੀ ਰਹਿਣ ਸਭਾਈ, 3 ਵਜੇ ਅੰਮ੍ਰਿਤ ਵੇਲੇ ਹੋਏਗੀ ਸਮਾਪਤੀ। ਤੇ ਹੁਣ ਤੋਂ ਹੀ ਡੈਰੀਆਂ ਤੇ ਲਿਖ ਲਓ, ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਜੀ ਆਇਆਂ ਕਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੇ ਜੀ। ਦਸਾਂ ਨੂੰ ਹੁਣੇ ਫੋਨ ਕਰਨੇ ਸ਼ੁਰੂ ਕਰ ਦਿਓ। ਲਾਈਵ ਵੀ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ, ਤੇ ਮੈਂ ਸਾਰੇ ਜਿੰਨੇ ਲਾਈਵ ਇਸ ਵੇਲੇ ਵੇਖ ਰਹੇ ਹੋ ਨਾ, ਜਿੱਥੇ ਕਿੱਥੇ ਤੁਹਾਡਾ ਰਿਸ਼ਤੇਦਾਰ ਰਹਿੰਦਾ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਤੇ 16 ਜਨਵਰੀ ਦੀ ਰਹਿਣ ਸਭਾਈ ਅਸੀਂ ਇਸ ਸਥਾਨ ਤੇ 9 ਵਜੇ ਤੋਂ 3 ਵਜੇ ਤੱਕ, 8 ਵਜੇ ਸਾਰੀ ਸੰਗਤ ਪਹੁੰਚੇ, ਲੰਗਰ ਪ੍ਰਸ਼ਾਦ ਛਕ ਕੇ ਚੌਂਕੜੇ ਮਾਰ ਕੇ ਤੁਸੀਂ ਬਹਿ ਜਾਣਾ। ਜਿਹੜੇ ਜਿਹੜੇ ਜੱਥੇ ਇਹਨਾਂ ਨੇ ਕੀਤੇ ਨੇ, ਕੀਤੇ ਹੋਏ ਕਹਿੰਦੇ ਤੁਸੀਂ ਹੋਈ ਹੋ, ਠੀਕ ਹੈ ਵੇ। ਤੇ ਬਾਬਾ ਮੈਂ ਤੇ ਆਪਾਂ ਰਲ ਮਿਲ ਕੇ 6 ਘੰਟੇ 6 ਮਿੰਟਾਂ 'ਚ ਲੰਘ ਜਾਂਦੇ ਜਦੋਂ ਪਿਆਰ ਹੋਵੇ ਅੰਦਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਰੀਦਾਬਾਦ ਅਸੀਂ ਰਹਿਣ ਸਭਾਈ ਰੱਖੀ, ਕਹਿੰਦੇ ਕਿੰਨਾ ਕੁ ਟਾਈਮ ਲਾਓਗੇ, ਕੀਰਤਨ ਕਿੰਨਾ? ਮੈਂ ਕਿਹਾ ਅੱਜ ਮੇਰੀਆਂ ਨਾ ਲੱਤਾਂ ਬੜੀਆਂ ਦੁੱਖ ਰਹੀਆਂ, ਸਿਰ ਵੀ ਬੜਾ ਦੁਖਦਾ, ਤੇ ਘੰਟੇ ਤੋਂ ਵੱਧ ਹੋਣਾ ਨਹੀਂ। ਉਹ ਜਦੋਂ ਬਾਪੂ ਜੀ ਦੀ ਮਿਹਰ ਨਾਲ ਬੈਠੇ ਤੇ 4.5 ਘੰਟੇ ਲੱਗ ਗਏ ਉਹ ਕੀਰਤਨ ਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਚੰਗੀਆਂ ਲੱਤਾਂ ਪੀੜ ਹੋ ਰਹੀਆਂ ਤੁਹਾਡੀਆਂ। ਉਹ ਇਹ ਤੇ ਉਹਦੀ ਮੌਜ ਹੈ ਨਾ, ਜਿਵੇਂ ਜਿਵੇਂ ਉਹਨੇ ਕਰਾਉਣਾ ਹੈ। ਪਲੈਨਿੰਗ ਕਈ ਵਾਰੀ ਕੀਤੀ ਹੁੰਦੀ 2 ਘੰਟੇ ਕਰਾਂਗੇ, 1 ਘੰਟੇ ਤੋਂ ਵੱਧ ਨਹੀਂ ਹੋ ਪਾਉਂਦਾ। ਕਈ ਵਾਰੀ ਸੋਚਦੇ 1 ਘੰਟਾ ਕਰਾਂਗੇ, ਉਹ 3-3 4-4 ਘੰਟੇ ਕਰਾ ਲੈਂਦਾ। ਇਹ ਤੇ ਉਹਦਾ ਸ਼ੁਕਰ ਹੈ ਨਾ ਕਰਾਉਣ ਵਾਲੇ ਦਾ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਹੁਣ ਤੋਂ ਹੀ ਦਿਲਾਂ ਤੇ ਨੋਟ ਕਰ ਲਓ, 16 ਜਨਵਰੀ ਦੀ ਰਹਿਣ ਸਭਾਈ ਤੇ 17 ਦਾ ਫਿਰ ਜੋ ਦੀਵਾਨ, ਉਹ ਇਸ਼ਤਿਹਾਰਾਂ ਰਾਹੀਂ ਸਾਰੇ ਵੇਰਵੇ ਪਹੁੰਚ ਜਾਣਗੇ। ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਜੀ ਆਇਆਂ ਕਹਿਣਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣੀਆਂ ਨੇ। ਆਓ ਜੋ ਸੰਗਤ ਦਾ ਹੁਕਮ ਕੇਵਲ 1 ਮਿੰਟ ਲਈ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਫਿਰ ਆਨੰਦ ਸਾਹਿਬ ਦਾ ਪਾਠ ਹੋਏਗਾ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ ਨਾ, ਰਹਿਣ ਸਭਾਈਆਂ ਵਿੱਚ ਕਿਵੇਂ ਗੁਰੂ ਜੀ ਵਰਤਦੇ ਨੇ। ਇੱਕ ਹੁੰਦਾ ਜਦੋਂ ਵੀਜ਼ਾ ਕੋਈ ਅਸੀਂ ਅਪਲਾਈ ਕਰਦੇ ਆ ਨਾ, ਨਾਰਮਲ ਪ੍ਰੋਸੈਸ। ਇੱਕ ਹੁੰਦਾ ਫਾਸਟ ਟਰੈਕ। ਇਹ ਰਹਿਣ ਸਭਾਈ ਫਾਸਟ ਟਰੈਕ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਇੱਕ ਰਾਤ ਦੇ ਬਦਲੇ ਹੀ ਬਾਬਾ ਸਭ ਮਨੋਕਾਮਨਾਵਾਂ ਪੂਰੀਆਂ ਕਰ ਦਿੰਦਾ। ਇੱਕ ਰਾਤ ਦੇ ਬਦਲੇ ਹੀ ਮਾੜੇ ਕਰਮਾਂ ਦੇ ਚਿੱਠੇ ਪਾੜ ਦਿੰਦਾ। ਮੈਂ ਪ੍ਰਤੱਖ ਵੇਖੀਆਂ ਨੇ ਚੀਜ਼ਾਂ, ਤੇ ਉਹ ਚੀਜ਼ 16 ਤਰੀਕ ਨੂੰ ਇੱਥੇ ਵੀ ਵਰਤਣੀ ਹੈ। ਤੇ 10 20 ਨੂੰ ਨਾਲ ਲੈ ਕੇ ਆਇਓ। ਇਹ ਬੇਨਤੀਆਂ ਪ੍ਰਵਾਨ ਪੜਿਓ ਜੀ। ਜੇ ਤੁਸੀਂ ਨਾ ਫੜਦੇ ਬਾਂਹ
असां रुल जाना सी सानू किते ना मिलदी था असां रुल जाना सी बोलो जे तुसी न फड़दे बा असां रुल जाना सी सानू किते न मिलदी था असां रुल जाना सी असां रुल जाना सी असां रुल जाना सी। आखिरी लाइन पढ़नी आपां रल के सब ने गुरु नानक किरपा कीती गल नाल लाया बोलो नानक कृपा कीती गल नाल लाया गुरु रामदास किरपा कीती गल नाल लाया गुरु रामदास कृपा कीती गल नाल लाया जी बाबा दीप सिंह किरपा कीती गल नाल लाया बाबा दीप सिंह कृपा कीती गल नाल लाया सानू डिगदियां टैंदियां नो उपर उठाया सानू डिगदियां टहदियां नू उपर उठाया तुसी प्यार दिता बण मां तुसी प्यार दिता बण मां नहीं ते रुल जाना सी सानू किते ना मिलदी था असां रुल जाना सी असां रुल जाना सी असां रुल जाना बोलो तुसी न फड़दे बा जे तुसी न फड़दे बा असां रुल जाना सी सानू किते ना मिलदी था असां रुल जाना सी असां रुल जाना सी असां रुल जाना सी वाहिगुरू बोले सोनिहाल सत श्री अकाल ਸਾਰਿਆਂ ਦੇ ਪਿਆਰ ਨੂੰ ਨਮਸਕਾਰ ਨਮਸਕਾਰ ਵਾਹ ਵਾਹ ਆਓ ਆਨੰਦ ਸਾਹਿਬ ਜੀ ਦਾ ਪਾਠ ਸਾਰੇ ਰਲ ਮਿਲ ਕੇ ਕਰੀਏ ਕੋਈ ਰਸਨਾ ਮੰਜੀ ਨਾ ਰਹੇ ਫਿਰ ਅਰਦਾਸ ਹੁਕਮ ਲੈ ਕੇ ਸਭ ਨੇ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ।
ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ
ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ, ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ ਔਰ 27 ਜਨਵਰੀ ਨੂੰ
ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।